हक दी बोली बोल फरीदा, हक दी बोली बोल। ओ किथे गए तेरे वड वडेरे जिन्ना तैनू जणिया, एक एक करके टुर गए सारे, कोई ना तेरा बनिया। तू इस प्रेम नगर विच सौदा लावी, प्रेम नगर विच सौदा लावी ते फल रखी अनमोल। ओ सिदक यकीन दी तकड़ी लैके पूरा देनी तोल फरीदा, हक दी बोली बोल, हक दी बोली बोल फरीदा, हक दी बोली बोल। ਪੰਜਾਬੀ ਲੈਂਗੁਏਜ ਮੂਵਮੈਂਟ ਤੇ ਪੰਜਾਬੀ ਜ਼ੁਬਾਨ ਤਹਿਰੀਕ ਦੇ ਪ੍ਰਬੰਧ ਹੇਠ ਪੰਜਾਬ ਬਚਾਓ ਕਾਨਫਰੰਸ ਹੋਈ, ਜਿਹਦੀ ਪ੍ਰਧਾਨਗੀ ਅਲਿਆਸ ਘੁੰਮਣ ਹੋਰਾਂ ਕੀਤੀ ਤੇ ਚੇਅਰਮੈਨ ਪੰਜਾਬੀ ਯੂਨੀਅਨ ਮੁਦੱਸਰ ਇਕਬਾਲ ਬੱਟ ਉਚੇਚੇ ਪਰੋਣੇ ਸਨ। ਇਸ ਮੌਕੇ ਉੱਤੇ ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ, ਪੰਜਾਬ ਦੀ ਬੋਲੀ ਤੇ ਧਰਤੀ ਨੂੰ ਵੰਡਣ ਦੀ ਸਾਜ਼ਿਸ਼ ਦੇ ਪਿੱਛੇ ਉਹ ਟੋਲਾ ਹੈ ਜਿਹੜਾ ਸਿਆਸੀ ਫਾਇਦੇ ਲਈ ਹਜ਼ਾਰਾਂ ਵਰ੍ਹੇ ਪੁਰਾਣੀ ਰਹਿਤਲ ਦਾ ਮੁਹਾਂਦਰਾ ਬਦਲਣਾ ਚਾਹੁੰਦਾ ਹੈ। ਅਸੀਂ ਇਹ ਸਾਜ਼ਿਸ਼ ਕਦੀ ਕਾਮਯਾਬ ਨਹੀਂ ਹੋਣ ਦੇਵਾਂਗੇ। ਡਾਇਲੈਕਟਸ ਹੋਣਾ ਕਿਸੇ ਜ਼ੁਬਾਨ ਦੇ ਅੰਦਰ ਉਹ ਜ਼ੁਬਾਨ ਦੀ ਖੂਬਸੂਰਤੀ ਹੁੰਦੀ ਹੈ, ਤੇ ਲੇਕਿਨ ਸਾਡੇ ਕੋਲ ਇੱਕ ਪੰਜਾਬ ਦੇ ਨਾਲ ਜਿਹੜਾ ਵੈਰ ਹੈ ਅੱਲਾ ਵਾਸਤੇ ਦਾ, ਜਿਹੜਾ ਕਲੋਨੀਅਲ ਮਾਈਂਡ ਸੈੱਟ ਤੋਂ ਲੈ ਕੇ ਚੱਲਦਾ ਆ ਰਿਹਾ ਹੈ, ਤੇ ਜਿਹੜੇ ਕਲੋਨੀਅਲ ਰਿਪਰੈਜ਼ੈਂਟੇਟਿਵਸ ਅਜੇ ਤੱਕ ਵੀ ਇੱਥੇ ਮੌਜੂਦ ਹੈ ਨੇ, ਜਿਹੜੇ ਉਹਨੂੰ ਅੱਗੇ ਵਧਾਉਣਾ ਚਾਹੁੰਦੇ ਨੇ, ਔਰ ਜਿਨ੍ਹਾਂ ਦੀ ਸੋਚ ਐਕਸਪੈਂਸ਼ਨਿਜ਼ਮ ਦੀ ਸੋਚ ਹੈ, ਜਿਹੜੇ ਐਕਸਪੈਂਸ਼ਨਿਸਟ ਨੇ ਕਿ ਭਾਈ ਇਹ ਵੀ ਏਰੀਆ ਇਹਨੂੰ ਕਵਰ ਕਰ ਲਓ, ਇਹਨੂੰ ਕਵਰ ਕਰ ਲਓ, ਇਹਨੂੰ ਆਪਣੇ ਨਾਲ ਮਿਲਾ ਲਓ। ਉਹ ਭਾਈ ਜਿਹੜਾ ਤੁਹਾਡੇ ਕੋਲ ਹੈ ਉਹਨੂੰ ਤਾਂ ਠੀਕ ਕਰੋ ਨਾ ਪਹਿਲੇ। 18th ਅਮੈਂਡਮੈਂਟ ਤੋਂ ਬਾਅਦ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਰਹੀਆਂ ਨੇ, NFC ਅਵਾਰਡ ਦੇ ਵਿੱਚੋਂ ਤੁਸੀਂ ਪੈਸੇ ਪੂਰੇ ਲੈਂਦੇ ਹੋ, ਲੇਕਿਨ ਪੰਜਾਬ ਦੀ ਜਿਹੜੀ ਢਿੱਡ ਦੀ ਤੁਹਾਡੀ ਪੀੜ ਹੈ ਉਹ ਖਤਮ ਕਰੋ, ਆਪਣਾ ਕੰਮ ਕਰੋ। ਤੁਸੀਂ ਸਾਨੂੰ ਆਪਣਾ ਕੰਮ ਕਰਨ ਦਿਓ। ਅਸੀਂ ਜਦੋਂ ਗੱਲ ਕਰਨੇ ਆ ਤੇ ਸਾਨੂੰ ਉਧਰੋਂ ਆਵਾਜ਼ ਆਉਂਦੀ ਹੈ ਜੀ ਨਾਲ ਦੇ ਸੂਬੇ ਤੋਂ ਮਰਸੂ ਮਰਸੂ ਸਿੰਨ ਨਾ ਡੇਸੂ। ਅੱਛਾ, ਉਹ ਤੇ ਬੜਾ ਛੇਤੀ ਹੋ ਜਾਂਦਾ ਹੈ। ਤੇ ਜਦੋਂ ਇਧਰ ਪੰਜਾਬ ਦੀ ਗੱਲ ਹੁੰਦੀ ਹੈ ਤੇ ਕਹਿੰਦੇ ਨੇ ਕਿ ਨਹੀਂ ਜੀ ਪੰਜਾਬ ਵੰਡਣਾ ਹੈ ਜੀ, ਪੰਜਾਬ ਵੰਡਣਾ ਹੈ ਜੀ। ਪੰਜਾਬ ਕਿਵੇਂ ਵੰਡਣਾ ਹੈ ਜੀ? ਇੱਕ ਜਨੂਬੀ ਕਹਿ ਕੇ ਵੰਡਣਾ ਹੈ ਤੇ ਜੀ ਇੱਕ ਸ਼ਮਾਲੀ ਕਹਿ ਕੇ ਵੰਡਣਾ ਹੈ। ਇਹ ਕੀ ਗੱਲ ਹੋਈ ਜੀ? ਇਹ ਤੇ ਇੰਝ ਹੀ ਹੋਇਆ ਨਾ ਜੀ ਕਿ ਤੁਸੀਂ ਆਪਦੇ ਇਖਤਿਆਰਾਤ ਨੂੰ, ਆਪਦੀਆਂ ਚੁਦਰਾਟਾਂ ਨੂੰ ਨਵੇਂ ਚੌਧਰੀ ਬਣਾਉਣਾ ਚਾਹੁੰਦੇ ਹੋ। ਪੰਜਾਬੀ ਸਾਡੀ ਸ਼ਨਾਖਤ ਹੈ, ਪੰਜਾਬ 5 ਦਰਿਆਵਾਂ ਦੀ ਧਰਤੀ। ਜੋ ਇਹਦੀ ਤਾਕਤ ਤੋਂ ਡਰਦੇ ਨੇ ਉਹ ਮੁਖਤਲਿਫ ਹਰਬੇ ਇਸਤੇਮਾਲ ਕਰਕੇ ਇਹਦੀ ਤਕਸੀਮ ਦੀ, ਇਹਨੂੰ ਕਮਜ਼ੋਰ ਕਰਨ ਦੀ ਗੱਲ ਕਰਦੇ ਨੇ। ਜੋ ਪਾਕਿਸਤਾਨ ਦੇ ਦੁਸ਼ਮਣ ਨੇ, ਨਾ ਸਿਰਫ ਪੰਜਾਬ ਦੇ ਨਹੀਂ, ਪੂਰੇ ਪਾਕਿਸਤਾਨ ਦੇ ਜੋ ਦੁਸ਼ਮਣ ਨੇ, ਉਹ ਅਸਲ ਵਿੱਚ ਡਰਦੇ ਨੇ ਇਸ ਤਾਕਤ ਤੋਂ ਔਰ ਚਾਹੁੰਦੇ ਨੇ ਇਹਨਾਂ ਨੂੰ ਮੁਖਤਲਿਫ ਨਾਵਾਂ ਤੋਂ, ਮੁਖਤਲਿਫ ਥਾਵਾਂ ਤੋਂ ਵੰਡ ਦਿੱਤਾ ਜਾਵੇ, ਜਦੋਂ ਕਿ ਇਹ ਇੰਨਾ ਸੌਖਾ ਨਹੀਂ ਹੈ, ਮੁਮਕਿਨ ਨਹੀਂ ਹੈ। ਇਹਨਾਂ ਨੇ ਅੱਜ ਦਾ ਸਾਰਾ ਪੰਜਾਬੀ ਕਲਚਰ ਔਰ ਪੰਜਾਬੀ ਸਾਰੀ ਪ੍ਰਾਈਡ ਪੈਦਾ ਬੰਦ ਕਰ ਦਿੱਤੀ ਅਲਮਰਾ ਦੇ ਹਾਲਾਂ 'ਚ। 3 ਹਾਲਾਂ 'ਚ, ਇੱਕ ਦੀ ਆਬਾਦੀ ਹੈ 700, ਇੱਕ ਦੇ 'ਚ 900 ਤੇ ਇੱਕ ਤੋਂ 1100। ਜਦੋਂ 1100 ਦੀ ਕੋਈ ਐਕਟੀਵਿਟੀ ਹੁੰਦੀ ਕਹਿੰਦੇ ਨੇ ਤਿਲ ਬਹਿਣ ਦੀ ਜਗ੍ਹਾ ਨਹੀਂ, ਪੰਜਾਬ ਫਟ ਗਿਆ, ਪਾਗਲ ਹੋ ਗਿਆ, 1100 ਬੰਦਾ ਆ ਗਿਆ। ਯਾਨੀ ਕਿ ਤੁਸੀਂ ਅਲਮਰਾ ਇੱਕ ਕਜ਼ਾਫੀ ਸਟੇਡੀਅਮ ਦੇ ਨਾਲ 3 ਕਮਰੇ ਬਣਾਤੇ ਨੇ ਤੇ 12 ਕਰੋੜ ਬੰਦੇ ਨੂੰ ਤੁਸੀਂ ਕਿਹਾ ਵੀ ਇੱਥੇ ਆ ਕੇ ਬੰਦ ਕਰਾਂ ਨੱਚ ਤੇ ਤੇਰਾ ਪੰਜਾਬ ਮਹਿਦੂਦ ਹੋ ਗਿਆ, ਖਤਮ ਹੋ ਗਿਆ। ਮੈਂ ਤਾਂ ਸਮਝਦਾ ਵਾਂ ਕਿ ਜਿਹੜਾ ਲਹਿਜਾ ਹੁੰਦਾ ਹੈ ਇਹ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਜਿਸ ਤਰ੍ਹਾਂ ਇੱਕ ਮੁਖਤਲਿਫ ਨਦੀਆਂ ਨਾਲੇ ਉਹ ਮਿਲ ਕੇ ਤੇ ਇੱਕ ਦਰਿਆ ਬਣਾਉਂਦੇ ਨੇ, ਇਸੇ ਤਰ੍ਹਾਂ ਹੀ ਮੁਖਤਲਿਫ ਲਹਿਜੇ ਜਿਹੜੇ ਨੇ ਉਹ ਇੱਕ ਜ਼ੁਬਾਨ ਦੀ ਸ਼ਕਲ ਬਣ ਜਾਂਦੇ ਨੇ। ਉਹ ਉਹਦੀਆਂ ਟ੍ਰਿਬਿਊਟਰੀਜ਼ ਹੁੰਦੀਆਂ ਨੇ, ਉਹ ਹੀ ਇੱਕ ਜ਼ੁਬਾਨ ਦੀ ਸ਼ਕਲ ਇਖਤਿਆਰ ਕਰ ਲੈਂਦੇ ਨੇ। ਅੱਜ ਤੱਕ ਜਿਹੜਾ ਜਦੋਂ ਵੀ ਕਿਤੇ ਗੱਲ ਹੋਈ ਹੈ, ਸਾਡੇ ਤੁਸੀਂ ਪਿਛਲੀ ਆਪਣੀ ਦੇਖੋ ਸਾਡੇ ਸ਼ਾਇਰ ਕੀ ਲਿਖਦੇ ਰਹੇ ਨੇ, ਕੀ ਕਹਿੰਦੇ ਰਹੇ ਨੇ। ਚਕਵਾਲ ਦੇ ਸਾਡੇ ਇੱਕ ਸ਼ਾਇਰ ਜਿਹੜੇ ਨੇ ਉਹ 18ਵੀਂ ਸਦੀ 'ਚ ਕਹਿ ਰਹੇ ਨੇ ਕਿ ਪਿਸ਼ਾਵਰ ਤੀ ਦਿੱਲੀ ਤਾਈਂ, ਚੰਬਾ ਥੀ ਤਾਂ ਡੇਰਾ, ਤੇ ਲਿਖਣ ਬੋਲਣ ਲੋਕ ਪੰਜਾਬੀ ਸੱਚਾ ਸੁਖਨ ਇਹ ਮੇਰਾ। ਚੰਦ ਲੋਕ ਜਿਹੜੇ ਨੇ ਉਹ ਆਪਣੀ ਜਾਗੀਰਦਾਰੀ ਨਿਜ਼ਾਮ ਨੂੰ ਬਚਾਉਣ ਵਾਸਤੇ ਇਸ ਪਾਸੇ ਨੂੰ ਅਲੱਗ ਕਰਕੇ ਚੰਦ ਇਲਾਕੇ ਸ਼ਾਮਿਲ ਕਰਕੇ ਇੱਕ ਨਵਾਂ ਸੂਬਾ ਇੰਤਜ਼ਾਮੀ ਸਲਾਹੀਤਾਂ ਦੇ ਨਾਮ ਤੇ ਬਣਾਉਣਾ ਚਾਹੁੰਦੇ ਨੇ। ਲੇਕਿਨ ਇਹ ਗੱਲ ਤੇ ਗੌਰ ਕਰੋ ਕਿ ਇੰਤਜ਼ਾਮੀ ਸਲਾਹੀਤਾਂ ਵਾਸਤੇ ਸੂਬੇ ਜਿਹੜੇ ਨੇ ਉਹ ਨਹੀਂ ਬਣਾਏ ਜਾਂਦੇ, ਨਾ ਹੀ ਜ਼ੁਬਾਨਾਂ ਵੰਡੀਆਂ ਜਾ ਸਕਦੀਆਂ ਨੇ। ਕਦੀ ਵੀ ਕੋਈ ਜ਼ੁਬਾਨ ਜਿਹੜੀ ਹੈ ਉਹ ਨਹੀਂ ਵੰਡੀ ਗਈ ਇੰਤਜ਼ਾਮੀ ਸਲਾਹੀਤਾਂ ਵਾਸਤੇ। ਕਿਆ ਅੰਗਰੇਜ਼ੀ ਕਦੀ ਵੰਡੀ ਗਈ? ਆਇਰਲੈਂਡ, ਸੈਸੈਕਸ, ਸਾਊਥ ਹਾਲ ਉੱਥੇ ਜਾਂ ਅਮਰੀਕਾ ਦੇ ਮੁਖਤਲਿਫ ਸੂਬੇ ਨੇ, ਮੁਖਤਲਿਫ ਇਲਾਕਿਆਂ, ਮੁਖਤਲਿਫ ਸੂਬਿਆਂ ਵਿੱਚ ਮੁਖਤਲਿਫ ਜ਼ੁਬਾਨਾਂ ਨੇ ਉਹਨਾਂ ਦੀਆਂ। ਲੇਕਿਨ ਕਿਆ ਉਹਨਾਂ ਦੀ ਬੁਨਿਆਦ ਦੇ ਉੱਤੇ ਤੁਸੀਂ ਜਿਹੜਾ ਵੇ ਉਹ ਇੱਕ ਅਲੱਗ
ਸੂਬਾ ਬਣਾ ਕੇ ਔਰ ਉਹਦੀ ਲਹਿਜੇ ਨੂੰ ਤੁਸੀਂ ਮੁੰਤਕਿਲ ਕਰਕੇ ਇੱਕ ਜ਼ੁਬਾਨ ਦਾ ਹਿੱਸਾ ਨਹੀਂ ਬਣਾ ਸਕਦੇ। ਕਰਦੇ ਨੇ ਮਰਸੂ ਮਰਸੂ ਸਿੰਧ ਨਾ ਦੇਸੂ। ਤੁਸੀਂ ਤਾਰੀਖ ਦੇ ਪੰਨੇ ਤੇ ਫੋਲ ਕੇ ਵੇਖੋ ਕਿ ਸਿੰਧ ਦੀ ਧਰਤੀ ਦੇ ਵਿੱਚੋਂ ਤੇ ਕੋਈ ਬਾਲਕ ਹੀ ਨਾ ਜੰਮਿਆ ਜਿਹੜਾ ਗੋਰੇ ਨੈਪੀਅਰ ਦੀ ਫੌਜ ਦੇ ਅੱਗੇ ਆਪਣੀਆਂ ਹਿੱਕਾਂ ਦੀਆਂ ਤੇ ਛਾਤੀਆਂ ਦੀਆਂ ਕੰਧਾਂ ਢਾਹ ਕੇ ਤੇ ਫਰੰਗੀ ਦੇ ਰਾਜ ਦਾ ਮੁਕਾਬਲਾ ਕਰ ਸਕਦਾ। ਸਾਨੂੰ ਸਭ ਤੋਂ ਪਹਿਲੇ ਜੀ ਗਵਰਨਮੈਂਟ ਲੈਵਲ ਤੇ ਇਹ ਚੀਜ਼ ਪਹੁੰਚਾਉਣੀ ਚਾਹੀਦੀ ਹੈ। ਇਹ ਜਿਹੜੇ ਸਾਡੇ ਲੋਕ ਉੱਥੇ ਜਾਂਦੇ ਨੇ ਮੁਲਤਾਨ ਤੇ ਨੀਲੀ ਅਜਰਕ ਸਜਰਕ, ਮੈਂ ਉੱਥੇ ਦਾ ਰਹਿਣ ਵਾਲਾ, ਮੈਂ ਨਹੀਂ ਦੇਖੀ ਸੀ 5-10 ਸਾਲ ਪਹਿਲਾਂ ਤੱਕ ਉਹ ਸਜਰਕ ਜੀ ਪਾ ਕੇ ਤਮਾਸ਼ਾ। ਕੀ ਹੈ ਜੀ ਸਾਡਾ ਕਲਚਰ, ਉਹ ਅਸੀਂ ਨਹੀਂ ਦੇਖਿਆ। ਉਸ ਦੀ ਮੈਂ ਜੰਪਲ ਹਾਂ ਜੀ, 80s ਤੋਂ ਤਾਂ ਮੈਨੂੰ ਸ਼ਊਰ ਹੈ। ਮੈਂ ਨਹੀਂ ਕਦੀ ਉੱਥੇ ਨੀਲੀ ਚਾਦਰ ਜਾਂ ਅਜਰਕ ਜਿਹੜੀ ਸੀ ਜਿਹਨੂੰ ਸਜਰਕ ਨੂੰ ਅਜਰਕ ਤੋਂ ਸਜਰਕ ਬਣਾ ਕੇ ਸੀ ਉਹ ਕਰ ਰਹੇ ਹਾਂ। ਇਹ ਸਾਡਾ ਨਾ ਟ੍ਰੈਡੀਸ਼ਨ ਸੀ ਨਾ ਹੈ। ਅਸੀਂ ਆਪਣੇ ਬਚਪਨ 'ਚ ਉਹਨੂੰ ਲੋਕਲ ਰਿਆਸਤੀ ਮੁਲਤਾਨੀ ਕਹਿੰਦੇ ਰਹੇ ਹਾਂ। ਕਦੀ ਕੋਈ ਇਹਦਾ ਸਰੇਕੀ ਦਾ ਲਫ਼ਜ਼ ਜਾਂ ਉਹ ਨਹੀਂ ਸੀ। ਇਹ ਜਿਹੜਾ ਕੁਝ ਅਰਸੇ ਤੋਂ ਹਾਂ ਕਦੀ ਕਦਾਰ ਤਾਜ ਲੰਗਾ ਦਾ ਆ ਜਾਂਦਾ ਸੀ, ਉਸ ਤੋਂ ਇਲਾਵਾ ਕਦੀ ਉਹ ਨਹੀਂ ਰਿਹਾ। ਬਹੁਤ ਸਾਰੇ ਲੋਕ ਇਹ ਜਾਣਦੇ ਨੇ ਔਰ ਮੈਂ ਦੱਸਣਾ ਚਾਹੁੰਦਾ ਕਿ ਇਸ ਦੀ ਫੰਡਿੰਗ ਜਿਹੜੀ ਹੈ 1962 ਤੋਂ ਬਾਅਦ ਇੰਡੀਆ ਤੋਂ ਹੋਈ ਹੈ। ਇੰਡੀਆ ਨੇ ਸਰਾਇਕੀ ਜ਼ੁਬਾਨ ਦੇ ਨਾਂ ਦੇ ਉੱਤੇ ਉਹਨਾਂ ਦੇ ਆਗੂਆਂ ਨੂੰ ਫੰਡਿੰਗ ਕੀਤੀ ਹੈ ਕਿ ਜੀ ਇਹ ਪੈਸੇ ਲਓ ਤੇ ਤੁਸੀਂ ਜਿਹੜਾ ਨਾ ਇੱਥੇ ਸਰਾਇਕੀ ਦਾ ਰੌਲਾ ਪਾਓ। ਉਹਨਾਂ ਨੇ ਸਰਾਇਕੀ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਔਰ ਚੰਦ ਲੋਕ ਇਕੱਠੇ ਹੋਏ, ਉਹ ਫਿਰ ਜਿਹੜੇ ਨੇ ਉਹ ਬੇਵਕੂਫਾਂ ਦੇ ਨਾਲ ਹੋਰ ਬੜੇ ਬੇਵਕੂਫ ਰਲ ਜਾਂਦੇ ਨੇ। ਤੇ ਸਿੰਧ ਨੂੰ ਕਦੇ ਜਨੂਬੀ ਸਿੰਧ ਨਹੀਂ ਕੋਈ ਕਹਿੰਦਾ, ਬਲੋਚਿਸਤਾਨ ਤੇ ਕਦੇ ਜਨੂਬੀ ਬਲੋਚਿਸਤਾਨ ਨਹੀਂ ਹੋਇਆ। ਇਸੇ ਤਰ੍ਹਾਂ ਬਲੋਚਿਸਤਾਨ KPK ਨੂੰ ਕੋਈ ਬੰਦਾ ਨਹੀਂ ਕਹਿੰਦਾ, ਤੇ ਸਿਰਫ ਪੰਜਾਬ 'ਚ ਜਨੂਬੀ ਪੰਜਾਬ ਦਾ ਲਫ਼ਜ਼ ਵਰਤਿਆ ਜਾਂਦਾ ਹੈ। ਕੋਈ ਜਨੂਬੀ ਪੰਜਾਬ ਨਹੀਂ, ਸਾਰਾ ਪੰਜਾਬ ਹੈ ਤੇ ਇਹੋ ਹੀ ਪੰਜਾਬ ਰਹੇਗਾ ਇਨਸ਼ਾ ਅੱਲਾਹ ਤਾਲਾ। ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ। ਤੁਸੀਂ ਦੇਖਦੇ ਹੋ ਕਿ ਤੁਹਾਡੇ ਜਿਹੜੇ ਡਰਾਮੇ ਨੇ, ਤੁਹਾਡੇ ਆ ਫਿਲਮਾਂ ਨੇ, ਉਹ ਹੁਣ ਬਹੁਤ ਪੰਜਾਬੀ ਚੋਂ ਬਹੁਤ ਘੱਟ ਹੁੰਦੀਆਂ ਜਾ ਰਹੀਆਂ ਨੇ। ਪਹਿਲੇ ਵੀ ਤੇ ਡਰਾਮਿਆਂ ਦੇ ਵਿੱਚ ਤੇ ਕਲਚਰ ਬਿਲਕੁਲ ਚੇਂਜ ਹੋ ਗਿਆ। ਅਸੀਂ ਸਟੇਟਸ ਕੌਨਸ਼ੀਅਸ ਲੋਕ ਬਣ ਗਏ ਆ। ਅਸੀਂ ਅੰਗਰੇਜ਼ੀ ਆਪਣੇ ਬੱਚੇ ਸਾਡੇ ਬੋਲਦੇ ਨੇ ਤੇ ਅਸੀਂ ਬਹੁਤ ਖੁਸ਼ ਹੁੰਦੇ ਆ। ਜਿੱਥੇ ਸਾਡੇ ਬੱਚੇ ਪੰਜਾਬੀ ਬੋਲਦੇ ਨੇ ਅਸੀਂ ਖੁਦ ਥੱਪੜ ਰਸੀਦ ਕਰਨੇ ਆ ਕਿ ਤੁਸੀਂ ਇਹ ਕੀ ਬੋਲ ਰਹੇ ਹੋ। ਤੇ ਇਹ ਬਿਲਕੁਲ ਗਲਤ ਟ੍ਰੈਂਡ ਹੈ। ਤੇ ਸਾਨੂੰ ਆਪਣੇ ਡਰਾਮਿਆਂ ਦੇ ਵਿੱਚ YouTube ਚੈਨਲ ਤੇ ਹੋਰ ਜਿੱਥੇ ਵੀ ਬਹੁਤ ਸਾਰੇ ਲੋਕ ਵਿਰਸਾ ਟਾਈਪ ਵੀ ਜਿਹੜੇ ਬਣੇ ਹੋਏ ਨੇ ਔਰ ਜਿਹੜੇ ਸਾਡੇ ਥੀਏਟਰ ਨੇ, ਇਹਦੇ ਵਿੱਚ ਵੀ ਸਾਨੂੰ ਆਪਣੀ ਪੰਜਾਬੀ ਸਕਾਫਤ ਨੂੰ, ਪੰਜਾਬੀ ਕਲਚਰ ਨੂੰ ਫਰੋਗ ਦੇਣਾ ਚਾਹੀਦਾ ਹੈ। ਉਹ ਕਿਸੇ ਲਿਖਾਰੀ ਨੇ ਗੱਲ ਕੀਤੀ ਸੀ ਪਿਛਲੇ ਮਹੀਨੇ ਕਿਤੇ ਮਾਂ ਬੋਲੀ ਦੇ ਬਾਰੇ, ਥੋੜੇ ਜਿਹੇ ਉਹਦੇ ਪੁੱਤਰਾਂ ਬਾਰੇ। ਫਿਰ ਉਹਨੇ ਜਵਾਬ ਜੋ ਸੁਣਿਆ ਉਹ ਫਿਰ ਸਾਰਿਆਂ ਨੇ ਦੇਖਿਆ। ਤੇ ਇਨਸ਼ਾ ਅੱਲਾਹ ਤਾਲਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਸਰ ਤੁਹਾਡੇ ਨਾਲ ਖੜੇ ਹਾਂ, ਆਪਣੇ ਲੀਡਰਾਂ ਨਾਲ ਖੜੇ ਹਾਂ। ਉਹ ਇਨਸ਼ਾ ਅੱਲਾਹ ਪੰਜਾਬ ਇੱਕੋ ਹੀ ਰਹੇਗਾ ਔਰ ਹੱਸਦਾ ਵਸਦਾ ਹੀ ਰਹੇਗਾ। ਇਹ ਦੇਖੋ 3 ਸੂਬੇ ਨੇ, 3 ਸੂਬਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਤਰੱਕੀ ਪੰਜਾਬ ਹੀ ਕਰ ਰਿਹਾ ਹੈਗਾ ਜੀ। ਤੇ ਇਹ ਹਜ਼ਮ ਨਹੀਂ ਹੋ ਰਿਹਾ ਤੇ ਲਿਹਾਜ਼ਾ ਨਫ਼ਰਤ ਫੈਲਾਈ ਜਾ ਰਹੀ ਹੈ ਔਰ ਇਹ ਸਾਜ਼ਿਸ਼ ਬਾਹਰੋਂ ਵੀ ਹੋ ਸਕਦੀ ਹੈ। ਅਸੀਂ ਐਸੀ ਸਾਜ਼ਿਸ਼ ਨਹੀਂ ਆਵਾਂਗੇ, ਇਨਸ਼ਾਅੱਲਾ ਮੁਤਹਿਦ ਰਵਾਂਗੇ। ਜਿਹੜੀ ਪੰਜਾਬ ਦੀ ਵੰਡ ਹੋਣੀ ਸੀ ਨਾ, ਉਹ 47 'ਚ ਹੋ ਚੁੱਕੀ ਹੈ। ਪੰਜਾਬ ਦੋ ਹੀ ਨੇ, ਜਾਂ ਚੜ੍ਹਦਾ ਪੰਜਾਬ ਤੇ ਜਾਂ ਲਹਿੰਦਾ ਪੰਜਾਬ। ਬਾਕੀ ਸਰਾਇਕੀ ਜਾਂ ਮੁਲਤਾਨੀ ਲਹਿਜੇ ਤੇ ਹੋ ਸਕਦੇ ਨੇ। ਸਾਡੇ ਪੰਜਾਬ ਦੇ ਸਾਡੇ ਭਰਾ ਨੇ, ਸਾਡੇ ਆਪਣੇ ਨੇ, ਸਾਡੇ ਬਾਜ਼ੂ ਨੇ। ਉਦੋਂ ਗੱਲ ਹੋਰ ਸੀ 47 ਦੇ ਵਿੱਚ, ਤੇ ਹੁਣ ਗੱਲ ਕੋਈ ਹੋਰ ਆ। ਤੇ ਜ਼ਬਾਨ ਜਿਹੜੀ ਹੈ ਉਹ ਕਿਸੇ ਵੀ ਇਲਾਕੇ ਦੀਆਂ ਸਰਹੱਦਾਂ ਨੂੰ ਜਿਹੜਾ ਨਾ ਉਹ ਦੱਸਦੀ ਹੈ ਕਿ ਉਹਦੀ ਸਰਹੱਦ ਕਿੱਥੋਂ ਤੱਕ ਜਾਂਦੀ ਹੈ। ਅਗਰ ਕਿਸੇ ਇਲਾਕੇ ਦੇ ਵਿੱਚ ਮੁਖਤਲਿਫ ਵੱਖਰੇ ਵੱਖਰੇ ਲਹਿਜੇ ਬੋਲੇ ਜਾਂਦੇ ਨੇ ਤੇ ਜੇ ਉਹਨਾਂ ਨੂੰ ਹੀ ਜ਼ਬਾਨਾਂ ਦਾ ਦਰਜਾ ਦੇ ਦਿੱਤਾ ਜਾਵੇ, ਇਹਦਾ ਮਤਲਬ ਤੇ ਇਹ ਹੈ ਕਿ ਉਹ ਇਲਾਕਾ ਜਿਹੜਾ ਉਹ ਖੀਰੋਂ ਹੋ ਜਾਏਗਾ। ਉਹ ਕਾਇਮ ਰਹਿ ਹੀ ਨਹੀਂ ਸਕਦਾ ਕਿਸੇ ਸੂਰਤ ਵੀ। ਅਰਬੀ ਹੈ, ਉਹਦੇ ਵਿੱਚ ਵੀ ਲਹਿਜੇ ਪਾਏ ਜਾਂਦੇ ਨੇ, ਅੰਗਰੇਜ਼ੀ 'ਚ ਵੀ ਲਹਿਜੇ ਪਾਏ ਜਾਂਦੇ ਨੇ, ਦੁਨੀਆ ਦੀ ਹਰ ਜ਼ਬਾਨ ਵਿੱਚ ਲਹਿਜੇ ਪਾਏ ਜਾਂਦੇ ਨੇ। ਔਰ ਇਹਦਾ ਮੁਤਾਲਿਆ ਜਿਹੜਾ ਉਹ ਕੋਈ ਵੀ ਬੰਦਾ ਕਰੇ। ਪੀ ਕੇ ਮਾਂ ਪੰਜਾਬਨ ਦਾ ਦੁੱਧ, ਪੀ ਕੇ ਮਾਂ ਪੰਜਾਬਨ ਦਾ ਦੁੱਧ, ਜਿਹੜਾ ਕਰੇ ਮਾਂ ਨੂੰ ਕਾਂਡੋ ਹਰਾਮ ਦਾ ਏ। ਸ਼ੋਦਾ ਨੀਚ ਨਕਰਮਾ ਬੇਗੈਰਤ, ਆਪੇ ਹੀ ਕਰ ਲੋ ਵੰਡ, ਉਹ ਹਰਾਮ ਦਾ ਏ। ਇਹ ਜਿਹੜੇ ਚਾਚੇ ਮਾਮੇ ਬਣੇ ਬੈਠੇ ਨੇ ਨਾ, ਪੰਜਾਬ ਦੀ ਵੰਡ ਕਰਨ ਆਏ ਨੇ, ਇਹਨਾਂ ਨੂੰ ਖੁੱਲਾ ਐਲਾਨ ਹੈ ਮੇਰਾ, ਓਏ ਚੱਲਿਓ
ਇੱਕ ਘਰ 'ਚ ਅਗਰ ਦੋ ਭਰਾਵਾਂ ਦੀ ਵੰਡ ਹੋਵੇ ਨਾ ਤਾਂ ਮਾਂ ਪਿਓ ਨੂੰ ਕਿੱਡੀ ਤਕਲੀਫ ਹੁੰਦੀ ਹੈ। ਕਦੀ ਸੋਚਿਆ ਜੇ? ਨਹੀਂ ਸੋਚਿਆ ਕਦੀ ਕਿਸੇ ਨੇ। ਤੇ ਇਹ ਮੇਰੇ ਸੋਹਣੇ ਪੰਜਾਬ ਦੀ ਵੰਡ ਕਰਨ ਟੁਰੇ ਨੇ, ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ 2-4 ਲੋਕ ਨੇ ਜਿਨ੍ਹਾਂ ਨੇ ਐਵੇਂ ਸ਼ੋਰ ਪਾਇਆ ਕਿ ਅਸੀਂ ਪੰਜਾਬ ਦੀ ਵੰਡ ਕਰਨ ਟੁਰੇ ਆ। ਪੰਜਾਬ ਅੱਗੇ ਹੀ 4-5 ਵੰਡਾਂ ਵੇਚ ਚੁੱਕਿਆ। ਪਹਿਲੀ ਵੰਡ ਜਿਹੜੇ ਰਣਜੀਤ ਸਿੰਘ ਦਾ ਪੰਜਾਬ ਸੀ ਉਹਦੇ ਵਿੱਚੋਂ ਕਸ਼ਮੀਰ ਨੂੰ ਕੱਢ ਦਿੱਤਾ ਗਿਆ। ਦੂਜੀ ਵੰਡ 1 ਨਵੰਬਰ 1901 ਵਿੱਚ ਅੰਗਰੇਜ਼ਾਂ ਇਹ ਜਿਹੜਾ ਪਠਾਣਾ ਦਾ ਸਾਰਾ ਇਲਾਕਾ ਪੰਜਾਬ ਸੀ, ਲਾਹੌਰ ਤੇ ਪਸ਼ੌਰ ਇੱਕ ਲਾਈਨ ਵਿੱਚ ਲਫ਼ਜ਼ ਲਿਖੇ ਜਾਂਦੇ ਨੇ। ਅੱਜ ਵੀ ਤੁਸੀਂ ਤੇ ਇਸ ਮੀਡੀਆ ਦੇ ਉੱਤੇ ਪੜ੍ਹ ਸਕਦੇ ਹੋ, ਸੋਸ਼ਲ ਮੀਡੀਆ ਉੱਤੇ, ਪਸ਼ਾਵਰ ਜ਼ਿਲ੍ਹਾ ਪਸ਼ਾਵਰ ਸੂਬਾ ਪੰਜਾਬ, ਯਾਨੀ ਐਸੇ ਹੱਥ ਮਿਲਦੇ ਨੇ ਜ਼ਿਲ੍ਹਾ ਮੁਖਤਲਿਫ ਯਾਨੀ ਹਰੀਪੁਰ ਔਰ ਥੱਲੇ ਪੰਜਾਬ। ਇਸੇ ਤਰ੍ਹਾਂ ਹੀ ਵੇਖੋ ਉਹਨਾਂ ਦੀ ਇਹਦੋਂ ਵੱਧ ਮੱਤ ਮਾਰੀ ਸੀ, ਉਹਨਾਂ ਵੀ ਡੇਟ ਸੇਮ ਪੜੀ ਔਰ ਪੂਰੇ 65 ਸਾਲ ਬਾਅਦ ਜਿਹੜੀ ਉਧਰ ਵੰਡ ਹੋਈ ਹੈ ਨਾ ਉਹ ਵੀ ਡੇਟ ਸੇਮ ਹੈ, ਯਾਨੀ ਉਹ ਵੀ 1 ਨਵੰਬਰ ਹੀ ਹੈ। ਜਿਹੜਾ ਹਿੰਦੁਸਤਾਨ ਵਿੱਚ 3 ਟੋਟੇ ਕੀਤੇ ਗਏ 1 ਨਵੰਬਰ 1966, ਯਾਨੀ ਉਹ ਪਹਿਲਾ ਜਿਹੜਾ ਟੋਟਾ ਹੋਇਆ ਸੀ 1 ਨਵੰਬਰ 1901 ਤੇ 1 ਨਵੰਬਰ ਪਤਾ ਨਹੀਂ ਸਿੱਖ ਉਹਦੀ ਸਾਲਗਿਰਾ ਮਨਾਉਂਦੇ ਸਨ ਪਏ ਵੰਡ ਦੀ। ਉਚੇਚੇ ਪ੍ਰੋਣਿਆਂ ਆਖਿਆ ਕਿ ਪੰਜਾਬ ਇੱਕ ਹਕੀਕਤ ਹੈ ਜਿਹਨੂੰ ਝੁਟਲਾਇਆ ਨਹੀਂ ਜਾ ਸਕਦਾ। ਖਵਾਜਾ ਫਰੀਦ ਤੇ ਵਾਰਿਸ ਸ਼ਾਹ ਦੀ ਬੋਲੀ ਇੱਕ ਹੈ ਤੇ ਲਹਿਜਾ ਵੱਖ। ਦੋਹਾਂ ਪੰਜਾਬ ਦੀ ਗੱਲ ਕੀਤੀ ਤੇ ਆਪਣੀ ਰਹਿਤਲ ਉੱਤੇ ਮਾਣ ਕੀਤਾ, ਪਰ ਪੰਜਾਬ ਦੁਸ਼ਮਣ ਸਾਜ਼ਿਸ਼ੀ ਟੋਲਾ ਇਹ ਸੱਚ ਉੱਤੇ ਆਪਣਾ ਝੂਠਾ ਪ੍ਰੋਪੇਗੈਂਡਾ ਥੋਪ ਰਿਹਾ ਹੈ। ਪਿਛਲੇ ਦਿਨੀ ਭੱਟ ਸਾਹਿਬ ਨਾਲ ਗੱਲ ਹੋਈ ਇਹਨਾਂ ਦੀ ਇਹ ਜਿਹੜੇ ਵਸੀਬ ਵਾਲੇ ਨੇ, ਉਹਨਾਂ ਦਾ ਮੌਕਫ ਇਹ ਸੀ ਕਿ ਜੀ ਸਾਡਾ ਚੈਨਲ ਚਲਾਓ ਤੇ ਉਹਦੇ 'ਚ ਸਰਾਇਕੀ ਹੋਣੀ ਚਾਹੀਦੀ ਹੈ। ਇਸ ਗੱਲ ਦੇ ਉੱਤੇ ਬਹਿਸ ਹੋਈ, ਬਲਕਿ ਲੜਾਈ ਹੋਈ ਕਿ ਯਾਰ ਕਿਹੜੀ ਸਰਾਇਕੀ। ਚਲੋ ਤੁਸੀਂ ਇਸ ਤਰ੍ਹਾਂ ਕਰੋ, ਉਹ ਜਿਹੜੇ ਸਰਾਇਕੀ ਵਾਲੇ ਨੇ ਸਰਾਇਕੀ ਦਾ ਦਾਅਵਾ ਰੱਖਦੇ ਨੇ, ਪਹਿਲੇ ਉਹਨਾਂ ਕੋਲ ਖਾਜਾ ਫਰੀਦ ਸੀ ਤੇ ਪਿਛਲੇ ਦਿਨੀ ਇੱਕ ਮਜ਼ਮੂਨ ਛਪਿਆ ਜਿਹਦੇ ਸ਼ਾਹ ਹੁਸੈਨ ਵੀ ਸਰਾਇਕੀ ਸੀ। ਚਲੋ ਅਸੀਂ ਇਸ ਤਰ੍ਹਾਂ ਕਰਨੇ ਆ ਕਿ ਮੁਦੱਸਰ ਇਕਬਾਲ ਭੱਟ ਸਾਹਿਬ ਵੀ ਸਰਾਇਕੀ, ਇਲਿਆਸ ਕੁਮਨ ਸਾਹਿਬ ਵੀ ਸਰਾਇਕੀ। ਇਸ ਗੱਲ ਤੇ ਆ ਜਾਓ। ਸਾਡੀ ਹਾਲਤ ਇਹ ਹੈ, ਮੈਂ ਜਿਹੜੀ ਦੱਸ ਰਿਹਾ ਕਿ ਸਾਡੇ ਬਹੁਤ ਕਮਿਟਡ ਪੰਜਾਬੀ ਦੋਸਤ ਜਿਹੜੇ ਨੇ, ਸਭ ਤੋਂ ਪਹਿਲੇ ਲਾਹੌਰ 'ਚ ਇੱਕ ਉਹਨੇ ਨਾਰਾ ਲਾਇਆ ਕਿ ਜੀ ਮੈਂ ਤਾਂ ਸਰਾਇਕੀ ਨੂੰ ਜ਼ਬਾਨ ਮੰਨਣਾ ਔਰ ਸਰਾਇਕੀ ਜਿਹੜੀ ਹੈ ਉਹ ਜਿਹੜੇ ਬੋਲਦੇ ਨੇ ਕਲੇਮ ਕਰਦੇ ਨੇ ਅਸੀਂ ਉਹਨਾਂ ਦੇ ਨਾਲ ਹਾਂ। ਫਿਰ ਉਸ ਤੋਂ ਬਾਅਦ ਅੱਜ ਹੀ ਉਹ ਜਿਹੜੇ ਨੇ ਇੱਕ ਸਾਹਿਬ ਜਿਹੜੇ ਨੇ ਪਤਾ ਨਹੀਂ ਮੇਰੇ ਖਿਆਲ ਹੁੰਦੀਆਂ ਉਹਨਾਂ ਨੇ 10 ਕਿਤਾਬਾਂ ਲੈ ਲਈਆਂ ਹੋਣੀਆਂ ਨੇ, ਉਹਨਾਂ ਨੇ ਪੁੱਠਵਾਰੇ ਨੂੰ ਜ਼ਬਾਨ ਲਿਖ ਦਿੱਤਾ। ਸੋ ਮਤਲਬ ਹੈ ਕਿ ਇਹ ਜਿਹੜੀ ਸਾਡੀ ਤਰਜੀਹ ਜਦੋਂ ਇਤਨੀ ਹੈ ਕਹਿਣ ਤੇ ਸਾਨੂੰ ਇਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਵੇਖਣ ਦੀ ਲੋੜ ਹੈ, ਖਾਸ ਤੌਰ ਤੇ ਜਦੋਂ ਮਰਦਮਸ਼ੁਮਾਰੀ ਹੋ ਚੁੱਕੀ ਹੈ ਔਰ ਉਹਦੇ 'ਚ ਤੁਹਾਡੀ ਤਾਦਾਦ ਘੱਟ ਹੈ ਔਰ ਸਰਾਇਕੀ ਲਿਖਣ ਵਾਲਿਆਂ ਦੀ ਜ਼ਿਆਦਾ ਹੈ, ਤੇ ਫਿਰ ਸਾਨੂੰ ਸੀਰੀਅਸਲੀ ਇਹਦੇ 'ਤੇ ਸੋਚਣ, ਕਿਉਂਕਿ ਨਾਰਿਆਂ ਨਾਲ ਗੱਲ ਨਹੀਂ ਬਣਦੀ। ਉਹ ਚੀਜ਼ਾਂ ਜਿਹੜੀਆਂ ਪ੍ਰਿੰਟਡ ਹੁੰਦੀਆਂ ਨੇ ਔਰ ਜਿਹੜੀਆਂ ਕਾਗਜ਼ਾਂ ਦੇ ਵਿੱਚ ਹੁੰਦੀਆਂ ਨੇ ਉਹਨਾਂ ਨੂੰ ਵੇਖ ਕੇ ਫੈਸਲੇ ਕੀਤੇ ਜਾਂਦੇ ਨੇ। ਬਹੁਤ ਸ਼ੁਕਰੀਆ। 326 ਕਬਲ ਮਸੀਹ ਜਦੋਂ ਰਾਜਾ ਪੋਰਸ ਦਾ ਪੁੱਤਰ ਰਾਜਾ ਅਮਰ ਉਹਦੇ ਨਾਲ ਅਲੈਗਜ਼ੈਂਡਰ ਨਾਲ ਜੰਗ ਕਰਦਿਆਂ ਉੱਥੇ ਸ਼ਹੀਦ ਹੁੰਦਾ ਤੇ ਕੁਝ ਦਰਬਾਰੀ ਜਾ ਕੇ ਤੇ ਉੱਥੇ ਅਫਸੋਸ ਕਰਨ ਲੱਗੇ ਤੇ ਰਾਜਾ ਪੋਰਸ ਨੇ ਬੜਾ ਤਾਰੀਖੀ ਫਿਕਰਾ ਕਿਹਾ। ਉਹਨੇ ਕਿਹਾ ਕਿਹਦਾ ਅਫਸੋਸ ਕਰੋਗੇ? ਤਾਰੀਖੀ ਫਿਕਰਾ ਜਿਹੜਾ ਸੀ ਉਹ ਕੀ ਸੀ? ਉਹਨੇ ਕਿਹਾ ਕਿ ਪੰਜਾਬ ਦੀ ਰਾਖੀ ਕਰਨ ਵਾਲਾ ਹਰ ਸਿਪਾਹੀ ਮੇਰਾ ਪੁੱਤਰ ਹੈ। ਅਲਤਾਫ ਕੁਰੈਸ਼ੀ ਕਸ਼ਮੀਰੀ ਜ਼ੁਬਾਨ ਦੇ ਮਤਲਬ ਕਸ਼ਮੀਰ ਦੇ ਰਹਿਣ ਵਾਲੇ ਸਨ ਤੇ ਉਹ ਪੰਜਾਬ ਵਿੱਚ ਆਏ, ਫਿਰ ਇੱਥੇ ਰੇਡੀਓ ਪ੍ਰੋਡਿਊਸਰ ਰਹੇ ਤੇ ਉਹਨਾਂ ਨੂੰ ਆਪਣੀ ਧਰਤੀ ਨਾਲ ਆਪਣੀ ਜ਼ੁਬਾਨ ਨਾਲ ਬੜਾ ਪਿਆਰ ਸੀ। ਉਹਨਾਂ ਨੇ ਕਸ਼ਮੀਰ ਦੇ ਉੱਤੇ ਇੱਕ ਨਜ਼ਮ ਲਿਖੀ ਸੀ ਕਿ ਨਾ ਮੈਂ ਸੋਹਣੀ ਹੁੰਦੀ ਨਾ ਇੰਨੇ ਦੁੱਖ ਸਿਰ ਤੇ ਆਉਂਦੇ, ਮੇਰੇ ਰੱਬ ਸੋਹਣਿਆ ਰੱਬਾ ਮੈਨੂੰ ਕੁਝ ਹੀ ਕਰ ਦੇ ਝੋਲੀ ਭਰ ਦੇ। ਤੇ ਉਹ ਜਿੰਨੇ ਇਸ ਤਰ੍ਹਾਂ ਦੇ ਦੁੱਖ ਸਹੇ ਹੁੰਦੇ ਨੇ ਉਹਨਾਂ ਦੇ ਅੰਦਰੋਂ ਇੰਝ ਦੀਆਂ ਆਵਾਜ਼ਾਂ ਨਿਕਲਦੀਆਂ ਨੇ। ਅਸੀਂ ਪੰਜਾਬੀ ਹਾਂ, ਅਸੀਂ ਇੱਕ ਫੱਟ ਪਹਿਲਾਂ ਵੀ ਚੱਲ ਬੈਠੇ ਹਾਂ ਔਰ ਸਾਡੀ ਅਜੇ ਉਹੀ ਪੀੜ ਨਹੀਂ ਗਈ ਤੇ ਸਾਨੂੰ ਅਗਲੇ ਜਿਹੜਾ ਨਾ ਵੱਢ ਟੋਕ ਦੀਆਂ ਗੱਲਾਂ ਜਿਹੜੀਆਂ ਨਾ ਸੁਣਾਈਆਂ ਜਾਂਦੀਆਂ ਨੇ। ਇਹ ਪੰਜਾਬ ਜਿਹੜਾ ਪਹਿਲੋਂ ਇਕੱਠਾ ਸੀ, ਇਹ ਆਰਫਾਂ ਸਾਦਕਾਂ ਤੇ ਆਸ਼ਕਾਂ ਦਾ ਦੇਸ਼ ਸੀ। ਇਹਦੇ 'ਚ ਬੁੱਲ੍ਹਾ ਸ਼ਾਹ ਹੁਸੈਨ, ਵਾਰਿਸ ਸ਼ਾਹ, ਨਾਨਕ, ਇਹ ਆਰਫ ਤੇ ਇਹ ਸਾਦਕ
ਇਹਨਾਂ 'ਚ ਜਦੋਂ ਵੰਡ ਪਾਈ ਤੇ ਉਹਦਾ ਮੈਂ ਚਸ਼ਮਦੀਦ ਗਵਾਹ ਹਾਂ। ਉਦੋਂ ਮੇਰੀ ਉਮਰ 7 ਸਾਲ ਸੀ ਜਦੋਂ ਇਹ ਵੰਡ ਹੋਈ, ਤੇ ਉਹ ਫੱਟ ਹਾਲੇ ਵੀ ਮੇਰੇ ਦਿਲ ਤੇ ਦਿਮਾਗ ਤੇ ਉਸੇ ਤਰ੍ਹਾਂ ਖੁੱਲ੍ਹੇ ਨੇ, ਜਿਹੜੇ ਅੱਜ ਮੈਂ ਗੱਲਾਂ ਸੁਣ ਕੇ ਤੇ ਉਹਨਾਂ ਦਾ ਇਜ਼ਹਾਰ ਕਰਾਂ ਤੇ ਕਰ ਨਹੀਂ ਸਕਦਾ। ਮੈਂ ਲਿਖਿਆ ਕਿ ਹਰ ਇੱਕ ਸ਼ੈ ਦਾ ਕਰ ਬਟਵਾਰਾ, ਹਰ ਇੱਕ ਸ਼ੈ ਦਾ ਕਰ ਬਟਵਾਰਾ, ਚੁੱਕ ਲੈ ਸਿਰ ਉਤੇ ਭਾਰਾ, ਮੈਨੂੰ ਵਾਂਡੇ ਚ ਨਾ ਤੂੰ ਪਾਵੀਂ, ਮੈਨੂੰ ਵਾਂਡੇ ਚ ਨਾ ਤੂੰ ਪਾਵੀਂ, ਐਵੇਂ ਨਾ ਗੌਹਰ ਪਛਤਾਵੀਂ, ਮੰਨ ਲੈ ਇਹ ਯਾਰਾ ਨਹੀਂ ਹੋਣਾ, ਮੇਰਾ ਬਟਵਾਰਾ ਨਹੀਂ ਹੋਣਾ, ਮੰਨ ਲੈ ਇਹ ਯਾਰਾ ਨਹੀਂ ਹੋਣਾ, ਮੇਰਾ ਬਟਵਾਰਾ ਨਹੀਂ ਹੋਣਾ, ਮਸਤ ਕਲੰਦਰ ਦਿਲ ਕਹਿੰਦਾ ਏ, ਮੇਰੇ ਅੰਦਰ ਰੱਬ ਰਹਿੰਦਾ ਏ। ਹਰ ਤਹਿਰੀਕ ਚਲਾਉਣ ਵਾਸਤੇ ਜਾਂ ਕੋਈ ਕੰਮ ਲੈਣ ਵਾਸਤੇ ਨੌਜਵਾਨ ਹੀ ਅੱਗੇ ਆਉਂਦੇ ਨੇ, ਤੇ ਮੈਂ ਇਲਿਆਸ ਘੁੰਮਣ ਸਾਹਿਬ ਨੂੰ ਔਰ ਮੁਦੱਸਰ ਇਕਬਾਲ ਬੱਟ ਸਾਹਿਬ ਨੂੰ ਕਹਿਣਾ ਕਿ ਤੁਸੀਂ ਪਿੱਛੇ ਨਸਲ ਜਿਹੜੀ ਨਵੀਂ ਆ ਰਹੀ ਹੈ ਉਹਨੂੰ ਅੱਛੀ ਤਰ੍ਹਾਂ ਤਿਆਰ ਕਰੋ, ਕੋਈ ਐਸਾ ਮੌਕਾ ਹੋਵੇ ਤੇ ਨੌਜਵਾਨ ਹੀ ਹਰ ਤਹਿਰੀਕ ਨੂੰ ਕਾਮਯਾਬ ਕਰਦੇ ਨੇ। ਤੇ ਮੈਂ ਤਾਂ ਸਿਰਫ ਇਹੀ ਗੁਜ਼ਾਰਿਸ਼ ਕਰਾਂਗਾ ਇਸ ਵੇਲੇ ਨੌਜਵਾਨਾਂ ਦੀ ਸਾਨੂੰ ਸਖਤ ਜ਼ਰੂਰਤ ਹੈ, ਕੋਈ ਐਸਾ ਐਲਾਨ ਕਰੋ ਕਿ ਨੌਜਵਾਨ ਫੌਰਨ ਬਾਹਰ ਆ ਜਾਣ। ਇਸ ਮੌਕੇ ਉੱਤੇ ਪੰਜਾਬੀ ਬੋਲੀ ਦੇ ਹੱਕ ਤੇ ਸੂਬੇ ਦੀ ਵੰਡ ਦੇ ਖਿਲਾਫ ਕਰਾਰਦਾਦ ਵੀ ਪੇਸ਼ ਕੀਤੀ ਗਈ, ਜਿਹਨੂੰ ਰਲਤੀਆਂ ਸਾਂਝ ਨਾਲ ਮੁਤਫਿਕਾ ਕਰਾਰ ਦਿੱਤਾ। ਅਸੀਂ ਇਸ ਜਿਹੜਾ ਇਕੱਠ ਹੈ ਇਹਦੇ ਹਵਾਲੇ ਨਾਲ ਚੰਦ ਲਾਈਨਾਂ ਤੇ ਮੁਸ਼ਤਮਲ ਕਰਾਰਦਾਦਾ ਨੇ। ਮੈਂ ਚਾਹਾਂਗਾ ਕਰਾਰਦਾਦਾ ਮਨਜ਼ੂਰ ਕਰ ਲਈਏ। ਤਾਂ ਸੋ ਮੈਂ ਗੁਜ਼ਾਰਿਸ਼ ਕਰਾਂਗਾ, ਮੈਂ ਬਲਕਿ ਪਹਿਲਾਂ ਦੱਸਣਾ ਵੀ ਚਾਹਾਂਗਾ ਕਿ ਅੱਜ ਦਾ ਪ੍ਰੋਗਰਾਮ ਪੰਜਾਬੀ ਜ਼ਬਾਨ ਤਹਿਰੀਕ, ਪੰਜਾਬੀ ਲੈਂਗੁਏਜ ਮੂਵਮੈਂਟ ਦੇ ਆਰ ਨਾਲ ਮੁਨੱਕਦ ਕੀਤਾ ਗਿਆ, ਔਰ ਇਹਦੇ 'ਚ ਸਾਡੇ ਬਾਹਰ ਬੈਠੇ ਦੋਸਤ ਜਨਾਬ ਨਜ਼ੀਰ ਕੋਟ ਸਾਹਿਬ, ਨਾਸਰ ਸ਼ਹਜ਼ਾਦ ਸਾਹਿਬ ਔਰ ਅਮੈਰ ਮਨਜ਼ੂਰ ਸਾਹਿਬ ਦੀ ਹਲਾਸ਼ੇਰੀ ਸ਼ਾਮਲ ਹੈ। ਹਕੂਮਤ ਉਰਦੂ ਲੈਂਗੁਏਜ ਐਕਟ ਖਤਮ ਕਰੇ, ਪੰਜਾਬੀ ਲੈਂਗੁਏਜ ਐਕਟ ਲਾਗੂ ਕਰੇ। ਨੰਬਰ 5, ਪ੍ਰਾਇਮਰੀ ਤੋਂ ਯੂਨੀਵਰਸਿਟੀ ਤਾਈਂ ਸਰਕਾਰੀ ਔਰ ਮੀਡੀਅਮ ਤਾਲੀਮੀ ਇਦਾਰਿਆਂ ਨੂੰ ਫੌਰੀ ਤੌਰ ਉੱਤੇ ਪੰਜਾਬੀ ਮੀਡੀਅਮ ਇਦਾਰਿਆਂ ਵਿੱਚ ਤਬਦੀਲ ਕੀਤਾ ਜਾਵੇ। ਪੰਜਾਬ ਬਚਾਓ ਕਾਨਫਰੰਸ ਨੇ ਅੱਜ ਇੱਕ ਅਜਿਹੀ ਤਹਿਰੀਕ ਦਾ ਐਲਾਨ ਕੀਤਾ ਹੈ ਜੋ ਅਜੋਕੇ ਵੇਲੇ ਦੀ ਲੋੜ ਵੀ ਹੈ ਤੇ ਸਾਜ਼ਿਸ਼ਾਂ ਨੂੰ ਭਰਵਾਂ ਜਵਾਬ ਵੀ। ਕੈਮਰਾਮੈਨ ਅਲੀ ਕੈਸਰ ਤੇ ਉਸਮਾਨ ਬੱਟ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਪੰਜਾਬ ਹਾਊਸ, ਲਾਹੌਰ। ਉਹ ਜੇ ਕੋਈ ਮਿਲ ਜਾਏ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਜਾ।